ਇਲਾਕਿਆਂ ਦੇ ਵਿੱਚ ਇਹ ਅੱਗ ਲੱਗੀ ਹੋਈ ਆ। ਤੁਹਾਡਾ ਜੇਕਰ ਕੋਈ ਮਿੱਤਰ ਪਿਆਰਾ, ਤੁਹਾਡਾ ਰਿਸ਼ਤੇਦਾਰ, ਤੁਹਾਡਾ ਜੇ ਕੋਈ ਪਰਿਵਾਰਕ ਮੈਂਬਰ ਉਹਨਾਂ ਇਲਾਕਿਆਂ ਦੇ ਵੱਲ ਨੂੰ ਜਾ ਰਿਹਾ, ਤਾਂ ਉਸਨੂੰ ਕਾਲ ਜ਼ਰੂਰ ਕਰਕੇ ਉਹਦੇ ਨਾਲ ਰਾਬਤਾ ਜ਼ਰੂਰ ਕਰੋ, ਕਿਉਂਕਿ ਇਸ ਟਾਈਮ ਇਹ ਅੱਗ ਲੱਗਣ ਦੇ ਬਾਰੇ ਇਹ ਦੱਸਿਆ ਜਾ ਰਿਹਾ ਕਿ ਜਦੋਂ ਆਪਾਂ ਐਲਏ ਤੋਂ ਆਉਣੇ ਆ ਫਰੈਜ਼ਨੋ ਵੱਲ ਨੂੰ ਕਹਿ ਲਓ ਜਾਂ ਇੱਧਰਲੇ ਇਲਾਕਿਆਂ ਨੂੰ, ਤਾਂ ਉਦੋਂ ਸੈਂਟਾ ਕਲੈਰਟਾ ਦੇ ਇਲਾਕਿਆਂ ਦੇ ਵਿੱਚ ਅੱਗ ਲੱਗੀ ਹੋਈ ਆ। ਖਬਰਾਂ ਦੇ ਮੁਤਾਬਕ ਦੀ ਵਰੈਪ ਦੀ ਇੱਕ ਖਬਰ ਆ ਤੇ ਉਸ ਤੋਂ ਇਲਾਵਾ ਹੋਰ ਵੀ ਕੀ ਖਬਰਾਂ ਨੇ, ਉਹਨਾਂ ਖਬਰਾਂ ਦੱਸਣ ਦੇ ਮੁਤਾਬਕ ਇਹ ਅੱਗ ਜਿਹੜੀ ਆ ਉਹ ਹੁਣ ਤੱਕ 5000 ਏਕੜ ਦੇ ਵਿੱਚ ਫੈਲ ਚੁੱਕੀ ਆ। 2 ਘੰਟਿਆਂ ਦੇ ਬਾਵਜੂਦ 2 ਘੰਟਿਆਂ ਦੇ ਵਿੱਚ ਇਸ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਇਹ ਇੰਨੀ ਤੇਜ਼ੀ ਦੇ ਨਾਲ ਫੈਲੀ ਹੈ ਕਿ 5054 ਏਕੜ ਦੇ ਵਿੱਚ ਇਹ ਹੁਣ ਤੱਕ ਫੈਲ ਚੁੱਕੀ ਆ ਤੇ ਹਲੇ ਤੱਕ 0% ਵੀ ਜਿਹੜਾ ਇਹਦੇ ਉੱਤੇ ਕਾਬੂ ਨਹੀਂ ਪਾਇਆ ਗਿਆ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਨੇ ਮਾਰਗਰੇਟ ਸਟੀਵਰਟ, ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਅੱਗ ਆ ਇਹਦੇ ਬਾਰੇ ਥੋੜੇ ਸਮਾਂ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਿਆ ਤੇ ਹੁਣੇ ਇਹਨਾਂ ਨੇ ਕਿਹਾ ਕਿ ਇਹ ਉਹ ਇਲਾਕਾ ਜਿੱਥੇ ਪਹਿਲਾਂ ਹੀ ਉਹਨਾਂ ਨੇ ਲੋਕਾਂ ਨੂੰ ਜਿਹੜਾ ਉਹ ਇਹਦੇ ਬਾਰੇ ਅਗਾਊਂ ਸੂਚਿਤ ਕੀਤਾ ਗਿਆ ਸੀ ਜਾਂ ਅਲਰਟ ਤੇ ਕੀਤਾ ਗਿਆ ਸੀਗਾ ਕਿ ਇੱਥੇ ਅੱਗ ਲੱਗਣ ਦੇ ਇਮਕਾਨ ਨੇ। ਸੋ ਹੁਣ ਬੜੀ ਵੱਡੀ ਖਬਰ ਜਿਹੜੀ ਆ ਉਹ ਸੈਂਟਾ ਕਲੈਰਟਾ ਤੋਂ ਆ ਰਹੀ ਆ। ਆਪਾਂ ਦੇਖਿਆ ਕਿ ਐਲਏ ਦੇ ਵਿੱਚ ਇੰਨੀਆਂ ਕੁ ਭਿਆਨਕ ਅੱਗਾਂ ਲੱਗੀਆਂ ਸਨ ਕਿ ਉਹਨਾਂ ਅੱਗਾਂ ਦੇ ਕਰਕੇ ਬਹੁਤ ਵੱਡੀ ਜਿਹੜੀ ਤਬਾਹੀ ਆ ਉਹ ਮੱਚੀ ਸੀਗੀ ਤੇ ਉਹਨਾਂ ਤੋਂ ਬਾਅਦ ਹੁਣ ਆਪਾਂ ਦੇਖਿਆ ਕਿ ਕਈ ਥਾਵਾਂ ਤੇ ਉਹਨਾਂ ਲੋਕਾਂ ਦੇ ਲਈ ਰਾਹਤ ਕਾਰਜ ਵੀ ਜਿਹੜੇ ਸ਼ੁਰੂ ਕੀਤੇ ਗਏ ਨੇ। ਪਰ ਇਸ ਟਾਈਮ ਦੀ ਇਹ ਵੱਡੀ ਖਬਰ ਜਿਹੜੀ ਆ ਉਹ ਅਮਰੀਕਾ ਦੇ ਲਿਹਾਜ਼ ਦੇ ਨਾਲ ਕਹਿ ਸਕਦੇ ਹਾਂ ਜਾਂ ਆਪਾਂ ਕੈਲੀਫੋਰਨੀਆ ਦੇ ਲਿਹਾਜ਼ ਦੇ ਨਾਲ ਕਿ ਲਾਸ ਐਂਜਲਸ ਜਿਹੜਾ ਫਾਇਰ ਡਿਪਾਰਟਮੈਂਟ ਆ ਜਾਂ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਕਿ 19,000 ਬੰਦਾ ਜਿਹੜਾ ਉਹ ਆਲਰੇਡੀ ਇਵੈਕੂਏਸ਼ਨ ਆਰਡਰਸ ਦੇ ਅੰਡਰ ਆ। ਇਸ ਤੋਂ ਇਲਾਵਾ ਜਿਹੜੇ 15,000 ਆ ਉਹਨਾਂ ਨੂੰ ਹੁਣੇ ਜਿਹੜਾ ਥੋੜਾ ਸਮਾਂ ਪਹਿਲਾਂ ਇਵੈਕੂਏਸ਼ਨ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਗਈ ਹੈ ਨਿਊਯਾਰਕ ਟਾਈਮਸ ਦੇ ਮੁਤਾਬਕ। ਸੋ ਨੈਸ਼ਨਲ ਵੈਦਰ ਸਰਵਿਸਿਜ਼ ਆ ਜਿਹੜੇ ਉਹਨਾਂ ਨੇ ਵੀ ਵਾਰਨ ਕੀਤਾ ਕਿ ਕ੍ਰਿਟੀਕਲ ਰਿਸਕ ਜਿਹੜਾ ਉਹ ਹੋ ਸਕਦਾ। ਇਸ ਟਾਈਮ ਦੱਸਿਆ ਜਾ ਰਿਹਾ ਕਿ ਜੇਕਰ ਆਪਾਂ ਪੈਲੀਸੇਡਸ ਦੇ ਇਲਾਕਿਆਂ ਦੇ ਵਿੱਚ ਜਿਹੜੀ ਅੱਗ ਦੀ ਗੱਲ ਕਰੀਏ ਤਾਂ 23,448 ਏਕੜ ਉਹਦੇ ਵਿੱਚ ਜਿਹੜੇ ਨੇ ਤਬਾਹ ਹੋ ਚੁੱਕੇ ਨੇ ਇਹਨੇ ਇਲਾਕੇ ਦੇ ਵਿੱਚ ਉਹ ਫੈਲੀ ਹੋਈ ਹੈ ਤੇ 68% ਉਹਦੇ ਤੇ ਕਾਬੂ ਪਾਇਆ ਜਾ ਸਕਿਆ, ਜਦ ਕਿ ਈਟਨ ਫਾਇਰ ਦੀ ਜੇ ਗੱਲ ਕਰੀਏ ਤਾਂ ਉਹ 14,021 ਏਕੜ ਦੇ ਵਿੱਚ ਫੈਲੀ ਹੋਈ ਆ ਤੇ ਇਸ ਟਾਈਮ ਉਹਦੇ ਤੇ 91% ਤੱਕ ਜਿਹੜਾ ਉਹ ਕਾਫੀ ਹੱਦ ਤੱਕ ਕਹਿ ਸਕਦੇ ਹਾਂ ਕਿ ਕਾਬੂ ਜਿਹੜਾ ਪਾ ਲਿਆ ਗਿਆ। ਹੁਣ ਤੱਕ ਇਹ ਜਿਹੜੀ ਅੱਗ ਆ ਵਾਈਲਡ ਫਾਇਰਸ ਦੇ ਮੁਤਾਬਕ ਜਿਹੜੇ ਆંકੜੇ ਨੇ ਉਹਨਾਂ ਦੇ ਮੁਤਾਬਕ 40,462 ਏਕੜ ਦੇ ਵਿੱਚ ਫੈਲੀ ਹੋਈ ਆ, ਜਿਹਦੇ ਕਰਕੇ 28 ਲੋਕਾਂ ਦੀ ਜਾਨ ਜਾਂਦੀ ਰਹੀ ਤੇ ਤਕਰੀਬਨ 17,000 ਜਿਹੜੇ ਸਟਰਕਚਰਸ ਨੇ, ਜਿਹੜੀਆਂ ਬਿਲਡਿੰਗਾਂ ਨੇ, ਇਮਾਰਤਾਂ ਨੇ, ਉਹ ਇਹਦੀ ਭੇਂਟ ਚੜ੍ਹ ਚੁੱਕੀਆਂ ਨੇ। ਸੋ ਬੜੀ ਵੱਡੀ ਖਬਰ ਇਸ ਟਾਈਮ ਦੀ ਐਲਏ ਦੇ ਵਿੱਚ, ਐਲਏ ਚੋਂ ਹੀ ਆ ਰਹੀ ਆ, ਲਾਸ ਐਂਜਲਸ ਤੋਂ ਆ ਰਹੀ ਹੈ। ਜੇਕਰ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜੇਕਰ ਤੁਹਾਡਾ ਕੋਈ ਮਿੱਤਰ ਪਿਆਰਾ, ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਉੱਧਰ ਇਲਾਕਿਆਂ ਦੇ ਵਿੱਚ ਹੈ ਤਾਂ ਉਹਨੂੰ ਇਹਦੇ ਬਾਰੇ ਅਲਰਟ ਜ਼ਰੂਰ ਕਰੋ। ਸੈਂਟਾ ਕਲੈਰਟਾ ਦੇ ਵਿੱਚ ਅੱਗ ਲੱਗ ਗਈ ਆ ਤੇ ਉੱਥੇ 2 ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਵੀ ਇਸ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। 5,000 ਏਕੜ ਦੇ ਵਿੱਚ ਇਹ ਅੱਗ ਪਹਿਲਾਂ ਹੀ ਫੈਲ ਚੁੱਕੀ ਆ। ਪੰਜਾਬੀ ਲੀਡਰਸ਼ਿਪ ਤੇ ਤੁਸੀਂ ਅਗਲਾ ਪ੍ਰੋਗਰਾਮ ਸੁਣੋਗੇ ਬਿਯੋਂਡ ਹੈਡਲਾਈਨਸ ਮਨਦੀਪ ਭੂਨੀਆ ਜੀ ਦੇ ਨਾਲ।